ਅੱਜ ਦੇ ਦੌਰ ਵਿੱਚ ਉਹ ਬੰਦਾ ਬੇਵਕੂਫ ਹੈ ਜਿਹੜਾ ਕਿਸੇ ਤੇ ਅੰਨਾ ਇਤਮਾਦ ਕਰਦਾ ਹੈ। ਇਤਮਾਦ ਦੇ ਵਿੱਚ ਜਿਹੜੀਆਂ ਸ਼ੈਵਾਂ ਹੁੰਦੀਆਂ ਨੇ, ਘਰ ਦਾ ਜੰਦਾ, ਦੁਕਾਨ ਦਾ ਗੱਲਾ ਤੇ ਸਾਂਝਾ ਕਾਰੋਬਾਰ, ਇਹ ਤਿੰਨ ਕੰਮ ਜਿਹੜੇ ਹੈਗੇ ਆ, ਜਦੋਂ ਤੁਸੀਂ ਕਿਤੇ ਵੀ ਜਾਂਦੇ ਜੇ, ਕਦੇ ਵੀ ਕਿਸੇ ਨੂੰ ਇਹ ਨਾ ਆਖੋ ਕਿ ਫਲਾਂ ਬੰਦਾ ਗਰੀਬ ਆਦਮੀ ਆ ਜਾਂ ਮੇਰੇ ਘਰ ਆਉਣ ਜਾਣਾ, ਤੂੰ ਮੇਰੇ ਘਰ ਦਾ ਖਿਆਲ ਰੱਖ ਲੇਗਾ। ਉਹ ਜਿੰਨਾ ਵੀ ਖਿਆਲ ਰੱਖੇ, ਲੇਕਿਨ ਉਹ ਤੁਹਾਡਾ ਕਿਤੇ ਨਾ ਕਿਤੇ ਨੁਕਸਾਨ ਜ਼ਰੂਰ ਕਰੇਗਾ। ਇਸ ਵਾਸਤੇ ਜਦੋਂ ਵੀ ਘਰ ਛੱਡ ਕੇ ਜਾਣਾ ਹੈ, ਉਹਨੂੰ ਆਪਦਾ ਜੰਦਾ ਲਾ ਕੇ ਮੁਕੰਮਲ ਉਹਨੂੰ ਆਪਦੇ ਵੱਲੋਂ ਸੇਫ ਐਂਡ ਸਕੋਰ ਕਰਕੇ ਰੱਬ ਦੇ ਸਪੁਰਦ ਕਰਕੇ ਜਾਣਾ। ਦੂਸਰੀ ਚੀਜ਼ ਇਹ ਆ ਕਿ ਆਪਦੀ ਦੁਕਾਨ ਦੇ ਗੱਲੇ ਦੇ ਉੱਤੇ ਕਦੀ ਵੀ ਕਿਸੇ ਬੰਦੇ ਨੂੰ ਨਹੀਂ ਬਹਿਣ ਦੇਣਾ ਚਾਹੀਦਾ, ਸਿਵਾਏ ਆਪਦੇ ਤੋਂ ਜਾਂ ਆਪਦੇ ਜਿਹੜੇ ਤੁਹਾਡੀ ਔਲਾਦ ਹੈਗੀ ਆ, ਪੁੱਤਰ ਹੈਗੇ ਨੇ, ਉਹਨਾਂ ਨੂੰ। ਉਸ ਤੋਂ ਇਲਾਵਾ ਕੋਈ ਸੱਜਣ ਬੇਲੀ ਜਾਂ ਰਿਸ਼ਤੇਦਾਰ ਜਿਹੜਾ ਹੈਗਾ, ਉਹਨੂੰ ਕਦੇ ਵੀ ਗੱਲੇ ਤੇ ਨਾ ਬਾਓ। ਇੱਕ ਤੋਂ ਗੱਲਾ ਖੋਲ ਕੇ ਜਿਸ ਵੇਲੇ ਦੇਖੇਗਾ ਤੇ ਉਹਦੇ ਦਿਲ ਦੇ ਵਿੱਚ ਮੁਖਤਲਫ ਖਿਆਲਾਤ ਪੈਦਾ ਹੋਣਗੇ, ਠੀਕ ਆ। ਦੂਸਰਾ, ਜੇ ਉਹ ਕੁਛ ਉਹਨੇ ਕੋਈ ਵਾਧਾ ਘਾਟਾ ਕਰ ਲਿਆ, ਤੁਸੀਂ ਨਾ ਉਹਨੂੰ ਕਹਿਣ ਜੋਗੇ ਤੇ ਨਾ ਹੀ ਤੁਸੀਂ ਚੁੱਪ ਰਹਿਣ ਜੋਗੇ। ਤੇ ਤੀਸਰੀ ਗੱਲ ਇਹ ਹੈਗੀ ਆ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ, ਅੱਜ ਦੇ ਹਾਲਾਤ ਦੇ ਵਿੱਚ, ਕਿਸੇ ਦੇ ਨਾਲ ਸਾਂਝਾ ਕਾਰੋਬਾਰ ਨਹੀਂ ਕਰਨਾ ਚਾਹੀਦਾ। ਉਹਦਾ ਨੁਕਸਾਨ ਕੀ ਹੋਏਗਾ? ਉਹਦਾ ਨੁਕਸਾਨ ਇਹ ਹੋਏਗਾ ਕਿ ਉਹਨੂੰ ਫਾਇਦਾ ਹੁੰਦਾ ਜਾਏਗਾ, ਤੁਹਾਨੂੰ ਨੁਕਸਾਨ ਹੁੰਦਾ ਜਾਏਗਾ। ਉਹਨੂੰ ਜਿੱਥੇ ਨੁਕਸਾਨ ਲੱਗੂਗਾ, ਉਨੀ ਕੁ ਵਿੱਚੋਂ ਡੰਡੀ ਮਾਰ ਲਏਗਾ, ਤੁਹਾਡਾ ਖਾਤਾ ਫਿਰ ਉੱਥੇ ਦਾ ਉੱਥੇ ਰਹਿ ਜਾਏਗਾ। ਲਿਹਾਜ਼ਾ ਇਹ ਤਿੰਨ ਕੰਮ ਜਿਹੜੇ ਹੈਗੇ ਨਾ, ਇਹ ਕਦੀ ਨਹੀਂ ਕਰਨੇ। ਆਪਦੇ ਮਕਾਨ ਦਾ ਜੰਦਾ ਕਿਸੇ ਬੰਦੇ ਨੂੰ ਨਹੀਂ ਬਣਾ ਕੇ ਜਾਣਾ, ਆਪਦਾ ਤਾਲਾ ਲਾ ਕੇ ਜਾਓ ਜਿੱਥੇ ਵੀ ਜਾਣਾ। ਆਪਦੀ ਦੁਕਾਨ ਦੇ ਗੱਲੇ ਦੇ ਉੱਤੇ ਕਿਸੇ ਦੂਸਰੇ ਬੰਦੇ ਨੂੰ ਨਾ ਬਹਿਣ ਦਿਓ, ਤੇ ਕਿਸੇ ਦੇ ਨਾਲ ਸਾਂਝਾ ਕਾਰੋਬਾਰ ਨਹੀਂ ਕਰਨਾ। ਇਹ ਤਿੰਨ ਗੱਲਾਂ ਅਗਰ ਤੁਸੀਂ ਮੰਨ ਲਈਆਂ ਤੇ ਉਮੀਦ ਮਾਰ ਨਹੀਂ ਖਾਂਦੇ। ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਆਪਦੇ ਹਿਫਜ਼ੋ ਮਾਨ 'ਚ ਰੱਖੇ। ਖੁਸ਼ ਰਹੋ, ਹੱਸਦੇ ਵਸਦੇ ਰਹੋ, ਆਬਾਦ ਰਹੋ। ਅੱਲਾਹ ਹਾਫਿਜ਼।